ਵਿਊਅਰਸ ਦੂਜੇ ਸੈਗਮੈਂਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਮਿਲ ਕੇ ਇਸ ਸੈਗਮੈਂਟ ਦੇ ਵਿੱਚ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਕਿ ਕੈਨੇਡਾ ਦੇ ਵਿੱਚ ਅਸੀਂ ਪਹਿਲਾਂ ਵੀ ਹਮੇਸ਼ਾ ਜ਼ਿਕਰ ਕੀਤਾ ਹੈ ਕਿ ਕਿਵੇਂ ਜਿਹੜੀ ਇੰਡੀਅਨ ਇੰਟਰਫੀਰੈਂਸ ਹੈ, ਇਹਦਾ ਚੈਪਟਰ ਕੋਈ ਇਹ ਜਿਹੜੀ ਕਹਾਣੀ ਹੈਗੀ ਹੈ ਕੋਈ ਨਵੀਂ ਨਹੀਂ। ਈਵਨ 84 ਦੇ ਵਿੱਚ ਜਿਹੜਾ ਹਮਲਾ ਦਰਬਾਰ ਸਾਹਿਬ 'ਤੇ ਕੀਤਾ ਗਿਆ ਸੀ ਭਾਰਤੀ ਫੌਜ ਵੱਲੋਂ, ਉਹਦੇ ਤੋਂ ਪਹਿਲਾਂ ਤੋਂ ਹੀ ਜਿਹੜੀ ਇੰਡੀਅਨ ਇੰਟਰਫੀਰੈਂਸ ਹੈਗੀ ਹੈ ਇੱਥੇ ਉਹ ਦੇਖਣ ਨੂੰ ਮਿਲ ਰਹੀ ਹੈ। ਹੁਣ ਤਾਂ ਈਵਨ ਜਰਮਨ ਦੇ ਵਿੱਚ ਇੱਕ ਜਿਹੜਾ ਕਪਲ ਹੈਗਾ ਉਹਦੀ ਉੱਥੇ ਇੰਡਾਈਟਮੈਂਟ ਵੀ ਹੋਈ ਹੈ। ਦੋਸ਼ੀ ਪਾਇਆ ਗਿਆ ਉਹਨਾਂ ਨੂੰ ਕਿ ਉਹ ਇੰਡੀਅਨ ਏਜੰਸੀਜ਼ ਦੇ ਲਈ ਕਸ਼ਮੀਰੀਆਂ ਦੇ ਉੱਤੇ ਅਤੇ ਸਿੱਖਾਂ ਦੇ ਉੱਤੇ ਨਜ਼ਰ ਰੱਖ ਰਹੇ ਸੀ। ਸੋ ਇੱਦਾਂ ਦੀ ਹੀ ਖਬਰ ਜਿਹੜੀ ਹੁਣ ਕੈਨੇਡਾ ਦੇ ਵਿੱਚੋਂ ਆਈ ਹੈ ਕਿ ਇੱਕ ਕੋਵਰਟ ਆਪਰੇਸ਼ਨ ਰॉ ਅਤੇ ਆਈਬੀ ਜਿਹੜੀਆਂ ਇੰਡੀਆ ਦੀਆਂ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਨੇ, ਇਹਨਾਂ ਵੱਲੋਂ ਲੀਡ ਕੀਤਾ ਗਿਆ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਪ੍ਰਭਾਵਿਤ ਕਰਨ ਦੇ ਲਈ, ਤਾਂ ਕਿ ਉਹ ਭਾਰਤੀ ਜਿਹੜੇ ਹਿੱਤ ਹੈਗੇ ਆ, ਇੰਡੀਅਨ ਇੰਟਰਸਟ ਹੈਗੇ ਆ, ਉਹਨਾਂ ਦੇ ਫੇਵਰ ਵਿੱਚ ਉਹਨਾਂ ਨੂੰ ਭੁਗਤਾ ਸਕਣ। ਇਹਦੇ ਨਾਲ ਜਿਹੜੀ ਰਿਲੇਟਡ ਇਹ ਸਟੋਰੀ ਸਾਹਮਣੇ ਆਈ ਹੈ, ਜਿੱਥੇ ਮੈਂ ਇਹਦੀਆਂ ਡਿਟੇਲਸ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਉੱਥੇ ਹੀ ਜਦੋਂ ਅਸੀਂ ਇਸ ਸਾਰੀ ਖਬਰ ਨੂੰ ਪਿਛੋਕੜ ਦੇ ਨਾਲ ਜਿਹੜੀਆਂ ਪਹਿਲਾਂ ਖਬਰਾਂ ਜਾਂ ਪਹਿਲਾਂ ਡਿਵੈਲਪਮੈਂਟਸ ਹੁੰਦੀਆਂ ਰਹੀਆਂ ਨੇ ਉਹਨਾਂ ਦੇ ਨਾਲ ਰਿਲੇਟ ਕਰਕੇ ਦੇਖਦੇ ਹਾਂ ਤੇ ਕੀ ਗੱਲ ਸਮਝ ਆਉਂਦੀ ਹੈ ਵੀ ਇਹ ਜਿਹੜੀ ਇੰਟਰਫੀਰੈਂਸ ਦਾ ਲੈਵਲ ਹੈ ਉਹ ਇਸ ਵਕਤ ਕਿੱਥੇ ਕੁ ਖਲੋਤਾ ਹੈ ਤੇ ਕਿੱਦਾਂ ਦੇ ਹਾਲਾਤ ਜਿਹੜੇ ਨੇ ਉਹ ਤੇ ਨਾਲ ਦੀ ਨਾਲ ਜਿਹੜੀ ਗਵਰਨਮੈਂਟ ਹੈਗੀ ਹੈ, ਕੈਨੇਡੀਅਨ ਗਵਰਨਮੈਂਟ, ਉਸ ਪਾਰਟ ਨੂੰ ਕਿਵੇਂ ਡੀਲ ਕਰ ਰਹੀ ਹੈ। ਇਹ ਇੱਕ ਵੱਡਾ ਸਵਾਲ ਹੈ। ਦੇਖੋ, ਅਸੀਂ ਲਗਾਤਾਰਤਾ ਨਾਲ ਪਿਛਲੇ 30 ਵਰੇ ਤੋਂ ਹੀ ਇਹ ਗੱਲ ਕਹਿੰਦੇ ਵੀ ਰਹੇ, ਲਿਖਦੇ ਵੀ ਰਹੇ ਕਿ ਜਿਹੜੇ ਬਾਹਰ ਬੈਠੇ ਸਿੱਖ ਨੇ ਉਹਨਾਂ ਦੇ ਮਾਮਲਿਆਂ 'ਚ ਭਾਰਤੀ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਪੂਰੀ ਤੇਜ਼ੀ ਦੇ ਨਾਲ ਨਾ ਸਿਰਫ ਉਹ ਬਲੈਕ ਲਿਸਟਾਂ ਬਣਾਉਂਦੇ ਨੇ, ਪਰ ਉਹ ਇੱਥੇ ਵੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਖਾਲਿਸਤਾਨ ਦੀ ਲਹਿਰ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਨੇ ਕਾਫੀ ਫੰਡਿੰਗ ਔਰ ਕਾਫੀ ਏਜੰਟ ਭਰਤੀ ਕੀਤੇ ਹੋਏ ਨੇ। ਔਰ ਉਸ ਦਾ ਹੀ ਨਤੀਜਾ ਈਵਨ ਏਅਰ ਇੰਡੀਆ ਜਹਾਜ਼ ਦਾ ਹਾਦਸਾ ਸੀ, ਜਿਹਦੇ ਬਾਰੇ ਮੈਨੂੰ ਕਦੇ ਕੋਈ ਸ਼ੱਕ ਨਹੀਂ ਹੋਇਆ ਕਿ ਇਹ ਭਾਰਤੀ ਖੁਫੀਆ ਏਜੰਸੀ ਰॉ, ਉਹਨਾਂ ਦੇ ਇੰਟੈਲੀਜੈਂਸ ਬਿਊਰੋ ਦਾ ਹੀ ਇਹ ਕਾਰਨ ਸੀ, ਪਰ ਉਸ ਨੂੰ ਸਿੱਖਾਂ ਦੇ ਖਾਤੇ 'ਚ ਪਾ ਕੇ ਸਾਡੀ ਲਹਿਰ ਨੂੰ ਇੰਟਰਨੈਸ਼ਨਲੀ ਬਦਨਾਮ ਕਰਨ ਦਾ ਜਿਹੜਾ ਉਹਨਾਂ ਦਾ ਇਹ ਯਤਨ ਸੀ। ਹੁਣ ਅਸੀਂ ਪਿਛਲੇ ਪੀਰੀਅਡ 'ਚ ਖਾਸ ਤੌਰ ਤੇ ਜਦੋਂ ਤੋਂ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੀ ਹਕੂਮਤ ਬਣੀ, ਪਹਿਲੀ ਵਾਰ ਉਹਨਾਂ ਦੇ 15-16 ਜਿਹੜੇ ਮੈਂਬਰ ਪਾਰਲੀਮੈਂਟ ਉਹ ਸਿੱਖ ਸਨ, 4 ਮਿਨਿਸਟਰ ਉਹਨਾਂ ਨੇ ਸਿੱਖ ਬਣਾਏ ਔਰ ਬੜੇ ਮਾਣ ਦੇ ਨਾਲ ਉਹਨਾਂ ਨੇ ਮੈਰੀਲੈਂਡ ਦੀ ਯੂਨੀਵਰਸਿਟੀ ਦੇ ਵਿੱਚ, ਅਮਰੀਕਨ ਯੂਨੀਵਰਸਿਟੀ 'ਚ ਖਲੋ ਕੇ ਕਿਹਾ ਕਿ ਮੇਰੀ ਮਿਨਿਸਟਰੀ 'ਚ ਜ਼ਿਆਦਾ ਸਿੱਖ ਨੇ ਮੋਦੀ ਦੇ ਨਾਲੋਂ। ਮੋਦੀ ਨੇ ਤਾਂ ਖੈਰ ਇੱਕ ਵੀ ਨਹੀਂ ਰੱਖਿਆ ਹੋਇਆ, ਲੇਕਿਨ ਇਹ ਸਾਰੇ ਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਕਿਵੇਂ ਈਵਨ ਜਸਟਿਨ ਟਰੂਡੋ ਦੀ ਵਿਜ਼ਿਟ ਦੇ ਦੌਰਾਨ ਖੁਫੀਆ ਆਪਰੇਸ਼ਨ ਰਾਹੀਂ ਉਹਨਾਂ ਨੇ ਆਪਣਾ ਬੰਦਾ ਇੱਕ ਵਿੱਚ ਵਾੜ ਕੇ ਕਿਵੇਂ ਉਹਨਾਂ ਨੂੰ ਵੀ ਦਹਿਸ਼ਤਗਰਦੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਹਿਊਮਿਲੇਟ ਕੀਤਾ ਜਸਟਿਨ ਟਰੂਡੋ ਨੂੰ ਸਰਕਾਰੀ ਲੈਵਲ ਦੇ ਉੱਤੇ, ਆਪਣੇ ਜਿਹੜਾ ਸ਼ੋ ਬॉय ਅਮਰਿੰਦਰ ਰਾਹੀਂ। ਔਰ ਫਿਰ ਉਸ ਸਾਰੇ ਦੇ ਉੱਤੇ ਬਾਹਰ ਗਲੋਬ ਐਂਡ ਮੇਲ, ਟੋਰਾਂਟੋ ਸਟਾਰ ਤੋਂ ਲੈ ਕੇ ਆਸਟ੍ਰੇਲੀਅਨ ਅਖਬਾਰਾਂ, ਅਮਰੀਕਨ ਅਖਬਾਰਾਂ, ਯੂਕੇ ਦੀਆਂ ਅਖਬਾਰਾਂ 'ਚ ਇੰਨਾ ਹੀ ਨੈਗੇਟਿਵ ਆਰਟੀਕਲਸ ਜਿਹਦੇ 'ਚ ਸਿੱਖਾਂ ਨੂੰ ਦਹਿਸ਼ਤਗਰਦੀ ਨਾਲ ਜੋੜਨਾ ਤਾਂ ਹੈ ਹੀ ਸੀ, ਲੇਕਿਨ ਕੈਨੇਡੀਅਨ ਹਕੂਮਤ ਨੂੰ ਔਰ ਜਸਟਿਨ ਟਰੂਡੋ ਦੀ ਹਕੂਮਤ ਨੂੰ ਜਿਹੜਾ ਹੈ ਉਹ ਪੂਰਾ ਮਿਲਾਈਨ ਕੀਤਾ ਗਿਆ ਔਰ ਉਹਨੂੰ ਬਿਲਕੁਲ ਜਿਹੜਾ ਹੈ ਉਹ ਹਾਸ਼ੀਏ ਦੇ ਉੱਤੇ ਧੱਕਿਆ ਗਿਆ। ਫਿਰ ਅਸੀਂ ਦੇਖਦੇ ਹਾਂ ਵੀ ਦੁਬਾਰਾ ਇਲੈਕਸ਼ਨਸ ਆ ਗਈਆਂ, ਪਹਿਲੀ ਟਰਮ ਉਹਨਾਂ ਦੀ ਖਤਮ ਹੋਈ ਔਰ ਕਿਵੇਂ ਇਹਨਾਂ ਨੇ ਟਾਈ ਅਪ ਕੀਤਾ ਕੰਜ਼ਰਵੇਟਿਵਸ ਦੇ ਨਾਲ, ਕਿਵੇਂ ਉਹਨਾਂ ਨੇ ਈਵਨ ਜਦੋਂ ਵਾਪਸ ਜਸਟਿਨ ਟਰੂਡੋ ਇੰਡੀਆ ਤੋਂ ਆਏ, ਕੰਜ਼ਰਵੇਟਿਵਸ ਰਾਹੀਂ ਇੱਕ ਰੈਜ਼ੋਲੂਸ਼ਨ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਖਾਲਿਸਤਾਨੀ ਲਹਿਰ ਨੂੰ ਵੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਜਾਏ। ਉਹ ਜਿਹੜੇ ਅਲਰਟ ਸਿੱਖ ਸੀ ਉਹਨਾਂ ਦੀ ਲੌਬੀ ਦਾ ਸਦਕਾ ਉਹ ਕੰਜ਼ਰਵੇਟਿਵਸ ਨੇ, ਔਰ ਉਹਨਾਂ ਦਾ ਉਹ ਦੀਪਕ ਓਬਰਾਏ ਨਾਂ ਦਾ ਬੰਦਾ ਜਿਹਨੇ ਹਮੇਸ਼ਾ ਹੀ ਨੈਗੇਟਿਵ ਰੋਲ ਪਲੇ ਕੀਤਾ, ਹੁਣ ਤਾਂ ਸ਼ਾਇਦ ਉਹ ਮਰ ਗਿਆ ਉੱਥੋਂ ਕੈਲਗਰੀ ਤੋਂ ਐਮਪੀ। ਸੋ ਇਹ ਸਾਰੇ ਲਿੰਕ ਸਾਹਮਣੇ ਆ ਗਏ ਸੀ ਔਰ ਸਾਨੂੰ ਕਦੇ ਵੀ ਕੋਈ ਸ਼ੱਕ ਨਹੀਂ ਹੋਇਆ ਕਿ ਇਹ ਜਿਵੇਂ RSS ਦੀ ਸਿੱਧਾ ਟਾਈ ਅਪ ਕੰਜ਼ਰਵੇਟਿਵਸ ਦੇ ਥਿੰਕ ਟੈਂਕ ਔਰ ਹਾਇਰ ਅਪਸ ਨਾਲ ਹੈ, ਇਹ ਵੱਡੀ ਸ਼ਰਾਰਤ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਨਜ਼ਰ ਆਇਆ ਹੈ ਵੀ ਲਿਬਰਲ ਪਾਰਟੀ ਦੇ ਵਿੱਚ ਜਾਂ ਇਸੇ ਤਰ੍ਹਾਂ ਅਸੀਂ NDP ਦੇ ਹਵਾਲੇ ਨਾਲ ਦੇਖਦੇ ਹਾਂ ਜਗਮੀਤ ਸਿੰਘ ਹੋਰਾਂ ਨੂੰ ਲੈ ਕੇ
ਕਿਵੇਂ ਦੀ ਨੈਗੇਟਿਵਿਟੀ ਕੀਤੀ ਗਈ ਉਹਨਾਂ ਨੂੰ ਹਰਾਉਣ ਦੇ ਲਈ ਔਰ ਈਵਨ ਬਦਨਾਮ ਕਰਦੇ ਆ, ਇਹ ਸਾਰੇ ਦੇ ਪਿੱਛੇ ਵੀ ਸੀ। ਔਰ ਹੁਣ ਜਦੋਂ ਅਸੀਂ ਇਸ ਸਾਰੇ ਦੇ ਵਿੱਚ ਜੇ ਤੁਸੀਂ ਦੇਖੋਗੇ ਸਾਰੇ ਪੀਰੀਅਡ ਖਾਸ ਤੌਰ ਤੇ 2013-14 ਤੋਂ ਬਾਅਦ ਤੋਂ ਲੈ ਕੇ ਪਿਛਲੇ 6 ਸਾਲਾਂ ਦੇ ਵਿੱਚ ਬਹੁਤ ਵਾਰੀ ਜਿਹੜੀਆਂ ਨੈਗੇਟਿਵ ਸਟੋਰੀਜ਼ ਪਲਾਂਟ ਕੀਤੀਆਂ ਗਈਆਂ। ਅਨਿਰੁੱਧ ਭੱਟਾਚਾਰੀਆ ਨਾਂ ਦਾ ਜਿਹੜਾ ਜਰਨਲਿਸਟ, ਜਿਹੜਾ ਹਿੰਦੁਸਤਾਨ ਟਾਈਮ 'ਚ ਵੀ ਉਹ ਸਟੋਰੀਜ਼, ਬਾਕੀਆਂ 'ਚ ਵੀ ਉਹਨੇ ਈਵਨ ਖਾਲਿਸਤਾਨੀ ਸਭਾ ਵਾਲਿਆਂ ਦੇ ਨਾਲ ਵੀ ਟੈਲੀਫੋਨਿਕ ਕਮਿਊਨੀਕੇਸ਼ਨ ਓਪਨ ਰੱਖਣੀ ਉਹਨਾਂ ਦੇ ਵਿਊ ਜਾਣਨ ਲਈ। ਲੇਕਿਨ ਜਾਣਨ ਦਾ ਮਤਲਬ ਹੁੰਦਾ ਸੀ ਸਿਰਫ ਆਪਣੀ ਉਸ ਸਟੋਰੀ ਨੂੰ ਕ੍ਰੈਡੀਬਿਲਿਟੀ ਦੇਣ ਦੇ ਲਈ, ਜਿਹੜੀ ਕਿ ਉਹ ਇੰਟੈਲੀਜੈਂਸ ਬਿਊਰੋ ਜਾਂ ਰਾਅ ਦੇ ਕਹਿਣ ਦੇ ਉੱਤੇ ਪਲਾਂਟ ਕਰ ਰਿਹਾ ਸੀ, ਇਹ ਦੱਸਣ ਦੇ ਲਈ ਕਿ ਮੈਂ ਫੇਅਰਲੀ ਗੱਲ ਕਰ ਰਿਹਾ। ਪਰ ਉਹਨੇ ਇਹ ਜਿੰਨੇ ਮੁੱਦੇ, ਮੈਂ ਜਸਟਿਨ ਟਰੂਡੋ ਦੀ ਵਿਜ਼ਿਟ ਵੇਲੇ, ਇਲੈਕਸ਼ਨਾਂ ਦੇ ਦੌਰਾਨ, ਖਾਲਿਸਤਾਨੀ ਕਨੈਕਸ਼ਨ ਜਾਂ ਸਿੱਖ ਪੈਰੇਡਸ ਦੇ ਮੌਕੇ ਸਿੰਘਾਂ ਦੀਆਂ ਤਸਵੀਰਾਂ, ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਵੀ ਬੇਸ਼ੱਕ ਬਹੁਤ ਸਾਰੇ ਇਸ ਕਿਸਮ ਦੇ ਹੋਰ ਵੀ ਜਿਹੜੇ ਨੇ ਉਹਨਾਂ ਦੀ ਪੇਰੋਲ ਤੇ ਹੋਣਗੇ ਜਿਹੜੇ ਕੰਮ ਕਰ ਰਹੇ ਨੇ, ਲੇਕਿਨ ਅਨਿਰੁੱਧ ਭੱਟਾਚਾਰੀਆ ਨੇ ਬੜਾ ਜਿਹੜਾ ਪਿਵਟਲ ਰੋਲ ਇਸ ਦੇ ਵਿੱਚ ਅਦਾ ਕੀਤਾ ਪਿਛਲੇ ਇਹਨਾਂ ਸਾਰੇ ਸਾਲਾਂ। ਔਰ ਹੁਣ ਜਿਹੜੀ ਸਟੋਰੀ ਦਾ ਤੁਸੀਂ ਜ਼ਿਕਰ ਕੀਤਾ ਹੈ, ਅੱਜ ਹੀ ਸਾਡੇ ਵੈਲ ਵਿਸ਼ਰਸ ਕੈਨੇਡਾ ਤੋਂ ਮਨਵੀਰ ਸਿੰਘ ਹੋਣ, ਆਪਣੇ ਸਤਨਾਮ ਸਿੰਘ ਹੋਣ, ਉਹਨਾਂ ਨੇ ਵੀ, ਔਰ ਸਰ ਗੁਰਚਰਨ ਸਿੰਘ ਹੋਰਾਂ ਨੇ ਹਿਊਸਟਨ ਤੋਂ ਜਿਹੜੀ ਸਟੋਰੀ ਭੇਜੀ ਹੈ, ਉਹ ਜ਼ਾਹਰ ਹੈ ਕਿ ਵੀ ਉਸ ਨੇ, ਜਿਵੇਂ ਤੁਸੀਂ ਜਰਮਨ ਦੇ ਹਵਾਲੇ ਨਾਲ ਗੱਲ ਕੀਤੀ ਕਿ ਜਦੋਂ ਕੋਰਟ ਦੀ ਕਨਵਿਕਸ਼ਨ ਹੋਈ ਔਰ ਹਸਬੈਂਡ ਵਾਈਫ ਕਪਲ ਸਾਹਮਣੇ ਆਇਆ, ਔਰ ਉਹ ਪਹਿਲਾ ਸ਼ਾਇਦ ਨੋਨ ਕੇਸ ਹੋਏਗਾ ਡਾਇਸਪੋਰਾ ਦੇ ਵਿੱਚ, ਜਿੱਥੇ ਕਿ ਕੋਰਟ ਨੇ ਔਰ ਉਹਨਾਂ ਦੀ, ਕਿਉਂਕਿ ਜਰਮਨ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀਜ਼ ਜਿਹੜੀਆਂ ਨੇ, ਉਹਨਾਂ ਨੇ ਪ੍ਰੋਐਕਟਿਵ ਜਿਹੜਾ ਇਸ ਦੇ ਉੱਤੇ ਲੈ ਕੇ ਉਹਨਾਂ ਨੇ ਦੱਸਿਆ ਵੀ ਇਹ ਕਪਲ ਜਿਹੜਾ ਹੈ ਇਹਦੇ ਹੈਂਡਲਰ ਰਾਹ ਵਾਲੇ ਬੰਦੇ ਸੀ, ਔਰ ਇਹ ਜਿਹੜਾ ਕਸ਼ਮੀਰੀਆਂ ਔਰ ਸਿੱਖਾਂ ਦੇ ਉੱਤੇ ਖਾਸ ਤੌਰ ਤੇ ਉਹਨਾਂ ਦੀ ਜਸੂਸੀ ਕਰਦੇ ਸੀ, ਔਰ ਉਹਦੇ ਇਵਜ਼ ਦੇ ਵਿੱਚ ਇਹਨਾਂ ਨੂੰ ਪੇ ਕੀਤਾ ਜਾਂਦਾ ਸੀ। ਅੱਜ ਜਿਹੜੀ ਖਬਰ ਮੁੱਖ ਤੌਰ ਦੇ ਉੱਤੇ ਗਲੋਬਲ ਨਿਊਜ਼ ਦੇ ਵਿੱਚ ਹੈ, ਔਰ ਜਿਹਦੀ ਹੈਡਲਾਈਨ ਇਹ ਹੈ ਕਿ ਕੈਨੇਡੀਅਨ ਪੋਲੀਟੀਸ਼ੀਅਨਸ ਵਰ ਟਾਰਗੇਟਸ ਆਫ ਇੰਡੀਅਨ ਇੰਟੈਲੀਜੈਂਸ ਕੋਵਰਟ ਇਨਫਲੂਐਂਸ ਆਪਰੇਸ਼ਨ ਡਾਕੂਮੈਂਟ। ਹੁਣ ਇਹ ਇਮੀਗ੍ਰੇਸ਼ਨ ਸਰਵਿਸਿਜ਼ ਨਾਲ ਰਿਲੇਟਡ ਡਾਕੂਮੈਂਟ ਹੈ। ਇਹਦੇ 'ਚ ਉਹਨਾਂ ਨੇ ਇਸ ਨੂੰ ਜਿਹੜਾ ਪੂਰਾ ਨਾਂ ਨਾਲ ਆਇਡੈਂਟੀਫਾਈ ਕਰਨ ਦੀ ਥਾਂ EB ਦੇ ਥੱਲੇ ਆਇਡੈਂਟੀਫਾਈ ਕੀਤਾ, ਪਰ ਜ਼ਾਹਰ ਹੈ ਕਿ ਇਸ ਦੀ ਅਨਿਰੁੱਧ ਭੱਟਾਚਾਰੀਆ ਦੀ ਵਾਈਫ ਔਰ ਬੱਚੇ ਕੈਨੇਡਾ ਦੇ ਵਿੱਚ ਨੇ। ਇਹ ਆਪ ਭਾਵੇਂ ਆਉਂਦਾ ਜਾਂਦਾ ਰਿਹਾ ਹੋਏਗਾ, ਲੇਕਿਨ ਉਹ ਸਿਟੀਜ਼ਨ ਨੇ ਕੈਨੇਡਾ ਦੇ, ਵਾਈਫ ਔਰ ਬੱਚੇ, ਪਰ ਇਹਨੇ ਆਪਣੀ ਸਿਟੀਜ਼ਨਸ਼ਿਪ ਇੰਡੀਅਨ ਰੱਖੀ ਹੋਏਗੀ। ਹੁਣ ਜਦੋਂ ਉਹਨੇ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਜਾਂ ਉਸਨੇ ਕੈਨੇਡੀਅਨ ਸਿਟੀਜ਼ਨਸ਼ਿਪ ਲੈਣੀ ਚਾਹੀ, ਤੇ ਜ਼ਾਹਰ ਹੈ ਕਿ ਕੈਨੇਡੀਅਨ RCMP ਜਿਹੜੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਹੈ, ਔਰ ਉਹਨਾਂ ਦੀ ਖਾਸ ਤੌਰ ਤੇ ਇੰਟੈਲੀਜੈਂਸ ਨੈਟਵਰਕ, ਕਿਉਂਕਿ RCMP ਔਰ CSIS ਇਹਨਾਂ ਦੀ ਇਹ ਵੱਡੀ ਫੇਲਿਅਰ ਸੀ ਜਦੋਂ ਕਿ 에ਅਰ ਇੰਡੀਆ ਦਾ ਡਿਜ਼ਾਸਟਰ ਹੋਇਆ। ਇਹਨਾਂ ਨੇ ਜਿਹੜੀ ਡਿਸਇਨਫੋਰਮੇਸ਼ਨ ਇੰਡੀਅਨ ਏਜੰਸੀਆਂ ਨੇ ਇਹਨਾਂ ਨੂੰ ਫੀਡ ਕੀਤੀ, ਉਸੇ ਇਤਬਾਰ ਤੇ ਉਹ ਬੈਠੇ ਰਹੇ, ਉਹ ਸਿੱਖਾਂ ਨੂੰ ਤਾਂ ਟਾਰਗੇਟ ਕਰਦੇ ਰਹੇ, ਲੇਕਿਨ ਇਹ ਖੇਡ ਦੇ ਪਿੱਛੇ ਇੰਡੀਅਨ ਇੰਟੈਲੀਜੈਂਸ ਹੈ, ਇਹ ਕੈਨੇਡੀਅਨਸ ਨੂੰ ਸਮਝ ਨਹੀਂ ਆਈ, ਔਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੀ ਟੇਪਾਂ ਗਾਇਬ ਹੋ ਗਈਆਂ, ਦੂਜਾ ਹੋ ਗਿਆ, ਔਰ ਜਿਹੜੇ ਨੇ ਉਹਨਾਂ ਨੇ ਆਪਣੇ ਹੱਥ ਧੋ ਲਏ। ਪਰ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਰ ਸੀਸਸ ਨੇ ਜਿਹੜਾ ਰਿਲੇਟਿਵਲੀ ਜਿਹੜਾ ਉਹ ਚੰਗਾ ਰੋਲ ਅਦਾ ਕੀਤਾ, ਕਿਉਂਕਿ ਉਹਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਵੀ ਗੱਲ ਇਹ ਸਿਰਫ ਹੁਣ ਸਿੱਖਾਂ ਨੂੰ ਬਦਨਾਮ ਕਰਨ ਤੱਕ ਕੁਝ ਆਰਟੀਕਲ ਲਵਾਉਣ ਦੀ ਨਹੀਂ ਹੈ। ਹੁਣ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਕੈਨੇਡੀਅਨ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਵੀ ਉਹ ਕਰਪਸ਼ਨ ਲਿਆ ਰਹੀਆਂ ਨੇ, ਉਹ ਬਾਏ ਕਰ ਰਹੀਆਂ ਪੋਲੀਟੀਸ਼ੀਅਨਸ ਨੂੰ, ਉਹ ਲੌਬੀ ਕਰ ਰਹੀਆਂ। ਇੱਕ ਪਾਸੇ ਸਿੱਖਾਂ ਨੂੰ ਟਾਰਗੇਟ ਕਰਨ ਦੀ ਲਾਈਨ ਤਾਂ ਲਗਾਤਾਰਤਾ ਨਾਲ ਇਹਨਾਂ ਦਾ 35 ਸਾਲ ਤੋਂ ਉਹ ਤਾਂ ਟਾਸਕ ਉਹਨਾਂ ਦੀ ਕੰਟੀਨਿਊਸ ਹੈ, ਉੱਥੇ ਕੋਈ ਹਕੂਮਤ ਦਿੱਲੀ ਚਾਹੇ ਆਪਣਾ ਕੰਮ ਕਰ ਰਹੇ ਨੇ, ਲੇਕਿਨ ਕੈਨੇਡਾ ਦੇ ਵਿੱਚ ਇਸ ਹੱਦ ਤੱਕ ਜਦੋਂ ਇਹਨਾਂ ਦੀ ਇੰਟਰਫੀਰੈਂਸ ਵਧੀ ਤੇ ਜ਼ਾਹਰ ਹੈ ਕਿ ਸੀਸਸ ਦੇ ਕੰਨ ਖੜੇ ਹੋਏ, ਔਰ ਉਹਨਾਂ ਨੇ ਇਸ ਬੰਦੇ ਦੇ ਉੱਤੇ ਜਿਹੜਾ EB ਨਾਂ ਦਾ ਭੱਟਾਚਾਰੀਆ ਹੈ ਜਾਂ ਅਨਿਰੁੱਧ ਭੱਟਾਚਾਰੀਆ, ਉਹਨਾਂ ਨੇ ਜਦੋਂ ਇਹਦੀ ਸਿਟੀਜ਼ਨਸ਼ਿਪ ਦੇ ਲਈ ਹੋਇਆ ਅਪਲਾਈ, ਤਾਂ ਉਹਨਾਂ ਨੇ ਇਸ ਨੂੰ ਘੇਰਿਆ, ਔਰ ਇਸ ਦਾ ਜਿਹੜਾ ਆਪਣੀ ਕਨਫੈਸ਼ਨ ਸੀ ਉਹਦੇ ਤੇ ਬੇਸਡ, ਹਾਲਾਂ ਕੋਰਟ ਨੇ ਬਾਅਦ ਦੇ ਵਿੱਚ ਉਹਨੂੰ ਡਿਫਰੈਂਟਲੀ ਲਿਆ, ਲੇਕਿਨ ਉਹਨਾਂ ਨੇ ਇਹਨੇ ਮੰਨਿਆ ਕਿ ਭਾਈ ਮੈਂ 2009 ਤੋਂ ਮੈਂ ਇਹਨਾਂ ਦੀ ਸਟੋਰੀ ਵੱਲ ਹੀ ਜਾ ਰਿਹਾ ਕਿ ਇਹ ਜਿਹੜੇ ਸਾਰੇ ਡਾਕੂਮੈਂਟਸ ਨੇ
The document shows that Canadian security officials suspected India's two main intelligence branches had asked an Indian citizen to sway politicians in this country into supporting Indian government interests. ਹੁਣ ਇਹ ਗੱਲ ਕੱਲੀ ਸਿੱਖਾਂ ਨੂੰ ਬਦਨਾਮ ਕਰਨ ਤੱਕ ਹੀ ਨਹੀਂ ਸੀ ਕਿ ਜਿਹੜੀ ਭਾਰਤ ਦੇ ਹਿੱਤ ਦੇ ਪ੍ਰੋਜੈਕਟ ਨੇ ਉਹਨਾਂ ਚੋਂ ਸਪੋਰਟ ਕਰਨ, ਔਰ ਉਹਦੇ ਚ ਵੀ ਜਿਹੜਾ ਇਹ ਭੱਟਾਚਾਰੀਆ ਟਾਰਗੇਟ ਕਰ ਰਿਹਾ ਸੀ ਜਾਂ ਜਿਹੜਾ ਇਹਨੂੰ ਟਾਸਕ ਦਿੱਤੀ ਗਈ, ਜਿਹੜੀ ਜ਼ਾਹਰ ਹੈ ਕੋਵਿਡ ਸੀ, ਲੁਕਵੀਂ ਸੀ, ਕਾਕੇਸ਼ੀਅਨਸ ਗੋਰੇ, ਉਹਨਾਂ ਨੂੰ ਇਹ ਸੀ ਕਿ ਦੇਸੀਆਂ ਨੂੰ ਤਾਂ ਤੁਸੀਂ ਪਾਸਪੋਰਟ ਦੇ ਕੇ ਜਾਂ ਉਹਨਾਂ ਨੂੰ ਚਾਹ ਦਾ ਕੱਪ ਪਿਆ ਕੇ ਆਪਣੇ ਹੱਕ ਚ ਵੈਸੇ ਹੀ ਬਿਆਨ ਦੇ ਜਾਂਦੇ ਨੇ। ਉਹਨਾਂ ਨੂੰ ਲੱਗਾ ਕਿ ਜਦੋਂ ਗੋਰਾ ਬੰਦਾ ਐਡਵੋਕੇਸੀ ਕਰੇਗਾ ਸਾਡੇ ਹਿੱਤਾਂ ਦੀ ਤੇ ਉਸ ਦਾ ਜਿਹੜਾ ਵੇਟ ਹੋਏਗਾ। ਔਰ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਦੇ ਆਫਿਸ ਨੇ ਭਾਵੇਂ ਇਸ ਦੇ ਉੱਤੇ ਕੋਈ ਵੀ ਕਮੈਂਟ ਕਰਨ ਤੋਂ ਨਾ ਕੀਤੀ ਹੈ ਗਲੋਬ ਐਂਡ ਮੇਲ ਦੇ ਅਨੁਸਾਰ, ਪਰ ਉਹਨਾਂ ਨੇ ਇਹ ਕਿਹਾ ਕਿ ਵੀ ਸਾਡੀ ਗਵਰਨਮੈਂਟ ਹੈ, ਵੀ ਆਰ ਕੰਸਰਨਡ when any country shows destabilizing behavior including interference in other countries democratic systems। ਕਿ ਹੁਣ ਇਹ ਤੋਂ ਜ਼ਾਹਰ ਹੋ ਗਿਆ ਕਿ ਇਸ ਕਹਾਣੀ ਦਾ ਸੰਬੰਧ ਵੀ ਜਿਹੜੀ ਗਲੋਬ ਐਂਡ ਮੇਲ ਨੇ ਇਸ ਭੱਟਾਚਾਰੀਆ ਦੇ ਹਵਾਲੇ ਨਾਲ ਦਿੱਤੀ ਹੈ, ਔਰ ਇਮੀਗ੍ਰੇਸ਼ਨ ਕੋਰਟ ਦੇ ਰੈਕਰਡ ਦੇ ਵਿੱਚ ਵੀ ਉਹਦਾ ਓਰੀਜਨਲ ਰੈਕਰਡ ਵੀ ਸਾਡੇ ਕੋਲ ਹੈ, ਕਿਉਂਕਿ ਗਲੋਬ ਐਂਡ ਮੇਲ ਨੇ ਵੀ ਉਹੀ ਉਸੇ ਤੇ ਹੀ ਬੇਸਡ ਸਟੋਰੀ ਕੀਤੀ ਹੈ। ਔਰ ਉਹਦੇ ਚ ਜਿਹੜੀ ਫੈਡਰਲ ਕੋਰਟ ਪ੍ਰੋਸੀਡਿੰਗ ਚੋਂ ਇਹ ਗੱਲ ਸਾਹਮਣੇ ਆਈ ਕਿ ਇਹਦੇ ਚ ਇੰਡੀਅਨ ਨੈਸ਼ਨਲ ਜਿਹਦਾ ਜ਼ਿਕਰ ਹੋ ਰਿਹਾ ਇਹ ਵੀ ਹੈ, ਅਨਿਰੁੱਧ ਭੱਟਾਚਾਰੀਆ, ਔਰ ਇਹ ਇੱਕ ਐਡੀਟਰ ਇਨ ਚੀਫ ਅਨਨੇਮਡ ਇੰਡੀਅਨ ਨਿਊਜ਼ਪੇਪਰ ਜ਼ਾਹਰ ਹੈ ਉੱਥੇ ਕਈ ਇਸ ਕਿਸਮ ਦੇ ਏਜੰਟਾਂ ਨੂੰ ਉਹਨਾਂ ਨੇ ਨਾਂ ਦਿੱਤੇ ਹੁੰਦੇ ਨੇ, ਪਰ ਉਹਦੀਆਂ ਸਟੋਰੀਜ਼ ਹਿੰਦੁਸਤਾਨ ਟਾਈਮਸ ਤੋਂ ਲੈ ਕੇ ਵੇਰੀਅਸ ਕੈਨੇਡੀਅਨ ਆਊਟਲੈਟਸ ਦੇ ਵਿੱਚ ਵੀ ਛਪਦੀਆਂ ਰਹੀਆਂ ਨੇ। ਔਰ ਜਿਵੇਂ ਮੈਂ ਕਿਹਾ ਇਸ ਸਟੋਰੀ ਦੇ ਮੁਤਾਬਕ ਵੀ ਉਹਦੀ ਘਰ ਵਾਲੀ ਔਰ ਉਹਦਾ ਲੜਕਾ ਜਿਹੜਾ ਬੇਟਾ ਹੈ ਉਹ ਕੈਨੇਡੀਅਨ ਸਿਟੀਜ਼ਨਸ ਨੇ। ਹੁਣ ਜਿਹੜੀ ਕਹਾਣੀ ਦਾ ਵੀ ਇਸ ਬੰਦੇ ਦਾ ਅਨਿਰੁੱਧ ਭੱਟਾਚਾਰੀਆ ਦੇ ਨਾਲ ਕਿਵੇਂ ਇੰਟੈਲੀਜੈਂਸ ਏਜੰਸੀਆਂ ਦਾ, ਔਰ ਉਹਦੀ ਆਪਣੀ ਜ਼ਬਾਨੀ ਹੈ ਕਿ ਵੀ ਉਹਨੇ ਉਹ 25 ਵਾਰ ਤੋਂ ਜ਼ਿਆਦਾ ਵਾਰ ਪਿਛਲੇ 6 ਸਾਲ ਚ ਮਿਲਿਆ ਇੰਟੈਲੀਜੈਂਸ ਬਿਊਰੋ ਔਰ ਰਾਹ ਦੇ ਜਿਹੜੇ ਏਜੰਟ ਨੇ ਉਹਨਾਂ ਨੂੰ, ਔਰ ਹੁਣ ਬਹੁਤ ਤਾਜ਼ਾ ਉਹ ਮਈ 2015 ਦੇ ਵਿੱਚ ਵੀ ਮਿਲਿਆ। ਇਹ ਕਿਉਂਕਿ ਇਹਨਾਂ ਦਾ ਰੈਕਰਡ ਹੋਏਗਾ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਕੋਲ ਕੈਨੇਡਾ ਦੇ, ਸੋ ਉਹਨੇ ਇਹ ਤਾਂ ਨਹੀਂ ਡਿਨਾਈ ਕੀਤਾ ਕਿ ਜੀ ਮੈਂ ਹੈ ਨਹੀਂ, ਉਹਨੇ ਇਹ ਵੀ ਮੰਨਿਆ ਕਿ ਵੀ ਮੈਂ ਮਿਲਿਆ ਔਰ ਮੈਨੂੰ ਇੰਡੀਅਨ ਹੈਂਡਲਰਸ ਨੇ ਇਹ ਗੱਲ ਕਹੀ ਸੀ ਕਿ ਵੀ ਉਹ, ਔਰ ਇਹ ਹੁਣ ਜਿਹੜਾ ਉਹਦੇ ਲਫ਼ਜ਼ਾਂ ਦੇ ਵਿੱਚ ਹੀ ਹੈ ਕਿ ਵੀ ਹੀ ਵਾਸ ਆਸਕਡ ਬਾਈ ਇੰਟੈਲੀਜੈਂਸ ਬਿਊਰੋ ਐਟ ਰਾ to perform various functions, or various functions ਕੀ ਸੀ, act as an unofficial lobbyist or diplomat, although he said he had refused to work for, ਇੱਥੇ ਉਹਦਾ ਝੂਠ ਆ ਗਿਆ, ਪਰ ਉਹਨੇ ਕਿਹਾ ਜੀ ਮੈਨੂੰ ਉਹਨਾਂ ਨੇ ਕਿਹਾ ਕਿ ਵੀ, ਔਰ ਇਹ ਜਦੋਂ ਕੋਰਟ ਦੇ ਵਿੱਚ ਇਹਨਾਂ ਨੇ ਇਮੀਗ੍ਰੇਸ਼ਨ ਨੇ ਉਹਦੀ ਸਟੇਟਮੈਂਟ ਹੀ ਕੋਟ ਕੀਤੀ, ਉਹਨਾਂ ਨੇ ਕਿਹਾ ਕਿ he stated that he was asked by RAW to covertly influence Canadian government representatives and agencies on behalf of the Indian government, according to a letter sent by Bhattacharya to immigration officials. So उन्होंने कहा कि you also stated that you were told to identify random Caucasian politicians and attempt to direct them into supporting issues that impacted India. मैं जिक्र कर चुका है कि उन्होंने कहा गया कि तू गोरी नस्ल दे लब उन्होंने पैसे दे, फिर उन्होंने उन्हें कोट किया, you stated that guidance from RAW included that you were to provide financial assistance and propaganda material to politicians in order to exert influence over them। कि भी तू खुद ही मने कि RAW ने तेनू कहा कि वो तेनू पैसे भी देंगे और मटेरियल बना के देंगे जेड़ा गोरे politicians तक तुसी पहुंचाना है। और one of his tasks was allegedly to convince politicians that funding from Canada was being sent to Pakistan to support terrorism। ਹੁਣ ਇਹ ਜਿਹੜਾ ਲੈਟਰ ਉਹਨੇ 30 ਮਈ 2018 ਨੂੰ ਇਹ ਭੱਟਾਚਾਰੀਆ ਨੇ ਲਿਖਿਆ ਹੈ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਕਿ ਜਿਹੜੀਆਂ ਟਾਸਕਸ ਮੈਨੂੰ ਦਿੱਤੀਆਂ ਗਈਆਂ ਉਹਦੇ ਚ ਇੱਕ ਇਹ ਵੀ ਸੀ ਕਿ ਉਹ ਗੋਰੇ ਪੋਲੀਟੀਸ਼ੀਅਨਸ ਨੂੰ ਕੈਨੇਡਾ 'ਚ ਕਨਵਿੰਸ ਕਰੇ ਕਿ ਕੈਨੇਡਾ ਚੋਂ ਜਿਹੜੀ ਫੰਡਿੰਗ ਹੈ ਉਹ ਪਾਕਿਸਤਾਨ ਜਾ ਰਹੀ ਹੈ ਤਾਂ ਕਿ ਦਹਿਸ਼ਤਗਰਦੀ ਨੂੰ ਹਮਾਇਤ ਕੀਤੀ ਜਾਏ। ਸੋ ਜ਼ਾਹਰ ਹੈ ਕਿ ਪਾਕਿਸਤਾਨ ਬੇਸਡ ਸਿੱਖ ਟੈਰਰਿਜ਼ਮ ਨੂੰ ਪਹਿਲਾਂ ਬੜਾਵਾ ਦੇ ਰਹੇ ਨੇ ਕਿ ਜੋ ਉੱਥੇ ਬੈਠੇ ਨੇ, ਤੇ ਕੈਨੇਡਾ ਦਾ ਪਾਕਿਸਤਾਨ ਦੇ ਨਾਲ ਲਿੰਕ ਸਾਬਤ ਕਰਨਾ ਜਿੱਥੇ ਸਿੱਖਾਂ ਨੂੰ ਬਦਨਾਮ ਕਰਨਾ ਹੈ
ਉੱਥੇ ਨਾਲ ਦੀ ਨਾਲ ਪਾਕਿਸਤਾਨ ਨੂੰ ਵੀ ਬਦਨਾਮ ਕਰਨ ਦੀ ਲਾਈਨ, ਔਰ ਜਿਹੜਾ ਇੰਡੀਅਨ ਮੂਵ ਰਿਹਾ ਕਿ ਪਾਕਿਸਤਾਨ ਨੂੰ ਜਿਹੜਾ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾਣਾ। ਔਰ ਇਹ ਜਿਹੜਾ ਹੁਣ ਇਹ ਸਾਰੀ ਸਕਰੀਨਿੰਗ ਉਦੋਂ ਹੀ ਹੋਈ ਜਾਂ ਇਫੈਕਟ ਸਾਹਮਣੇ ਆਇਆ ਔਰ ਕੋਰਟ ਦੇ ਸਾਹਮਣੇ ਕੈਨੇਡੀਅਨ ਇਮੀਗ੍ਰੇਸ਼ਨ ਜਿਹੜਾ ਉਹਨਾਂ ਦੇ ਆਫੀਸ਼ੀਅਲਸ ਨੇ ਰੱਖਿਆ ਜਦੋਂ ਕਿ ਇਹਨੇ ਭੱਟਾਚਾਰੀਆ ਨੇ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਉਹਨਾਂ ਦੀ ਇਹ ਹਕੀਕਤ ਹੈ ਕਿ ਇਹਨੇ ਖੁਦ ਮੰਨਿਆ ਹੋਇਆ ਕਿ ਇਵੇਂ ਇੰਟੈਲੀਜੈਂਸ ਬਿਊਰੋ ਔਰ ਰਾਹ ਜਿਹੜੇ ਨੇ ਉਹ ਐਕਟ ਕਰਦੇ ਨੇ। ਸੋ ਮੈਂ ਇਸ ਸਟੋਰੀ ਦੇ ਅੱਗੇ ਜਿਹੜਾ ਨਹੀਂ ਜਾਵਾਂਗਾ, ਮੈਂ ਟਾਈਮ ਵੱਲ ਵੀ ਦੇਖ ਰਿਹਾ, ਪਰ ਇਹ ਹੁਣ ਜੇ ਅਸੀਂ ਇਹਨੂੰ ਇੱਕ ਐਜ਼ ਏ ਫੋਲੋ ਅਪ ਸਟੋਰੀ ਦੇਖੀਏ, ਕਿਉਂਕਿ ਪਹਿਲਾਂ ਇੱਕ ਸਟੋਰੀ ਜਿਹੜੀ ਜਨਵਰੀ ਦੇ ਮਹੀਨੇ ਦੇ ਵਿੱਚ ਆਈ ਸੀ ਕਿ ਕਿਵੇਂ ਕੈਨੇਡਾ ਨੇ ਇੱਕ ਕੰਪਨੀ ਜਿਹਨੂੰ ਕਿ ਇੱਕ ਹਿੰਦੂ ਕਪਲ ਹੀ ਲੀਡ ਕਰਦਾ ਹੈ ਪ੍ਰਾਈਵੇਟ, ਇਹ ਵੀ ਗਲੋਬਲ ਨਿਊਜ਼ ਦੇ ਥੱਲੇ ਹੀ ਉਹਨਾਂ ਦੀ ਖਬਰ ਸੀ, ਗਲੋਬ ਐਂਡ ਮੇਲ ਦੀ, ਆਟਵਾ ਕੰਪਨੀ barred from national security work after alleged contact with Indian intelligence। और ये भी जड़ी है खबर 30 जनवरी 2020 की खबर है और ये सज्जन अशोक कौल ज़ाहिर है कश्मीरी ब्राह्मण ਉਹਦੇ ਨਾਲ ਰਿਲੇਟਡ ਹੈ ਕਿ the federal government has barred an Ottawa company from work related to the military or national security because of its president's alleged consistent contact with Indian intelligence official। ਹੁਣ ਕੱਲੀ ਗੱਲ ਜਰਨਲਿਸਟ ਨੂੰ ਪੈਸਾ ਦੇ ਕੇ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਹੀ ਜਿਹੜਾ ਹੈ ਉਹ ਟਾਰਗੇਟ ਕਰਨਾ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਕਿ ਇਹ ਈਵਨ ਕੈਨੇਡੀਅਨ ਸਿਕਿਉਰਿਟੀ ਨੈਟਵਰਕ ਚੋਂ ਵੀ ਜਿਹੜੇ ਖੁਫੀਆ ਡਾਕੂਮੈਂਟ ਕਢਾਉਣ ਦਾ ਕੰਮ ਆਪਣੇ ਏਜੰਟਾਂ ਰਾਹੀਂ ਕਰਵਾ ਰਹੇ ਨੇ ਔਰ ਉਹਨਾਂ ਦੇ ਵਿੱਚ ਇਹ ਅਸ਼ੋਕ ਕੌਲ ਨਾਂ ਦਾ ਬੰਦਾ ਜਿਹਨੇ ਇੱਕ ਆਪਣੀ ਕੰਪਨੀ ਬਣਾਈ ਹੋਈ ਸੀ, ਉਹਦੀ ਕੰਪਨੀ ਦਾ ਨਾਂ ਲਾਈਫ ਪ੍ਰੈਡਿਕਸ਼ਨ ਟੈਕਨੋਲੋਜੀਜ਼ ਐਂਡ ਐਰੋਸਪੇਸ ਕੰਪਨੀ that was contracted by Canadian military as recently as 2018 has been removed from the government's controlled goods program। ਹੁਣ ਜ਼ਾਹਿਰ ਹੈ ਕਿ 218 ਤੋਂ 220 ਤੱਕ ਇਸ ਕਸ਼ਮੀਰੀ ਪੰਡਤ ਦੀ ਕੰਪਨੀ ਨੇ ਇੰਡੀਅਨ ਇੰਟੈਲੀਜੈਂਸ ਦੇ ਨਾਲ ਰਲ ਕੇ ਕਿਹੜੀਆਂ ਸੀਕ੍ਰੇਟਸ ਚੋਰੀ ਕੀਤੀਆਂ ਇਹਦਾ ਕੈਨੇਡੀਅਨ ਜਿਹੜਾ ਸੀਸਸ ਵਾਲਿਆਂ ਨੂੰ ਪਤਾ ਹੋਏਗਾ, ਪਰ ਉਹਨਾਂ ਨੇ ਕਿਹਾ ਵੀ ਗਵਰਨਮੈਂਟ ਆਲਸੋ ਰਿਵੋਕਡ security clearances from the company's president Ashok Kaul and his wife Anju Kaul, a former Health Canada biologist who owns half the business and its directors of corporate affairs। ਹੁਣ ਇਹ ਵੀ ਇਹਦੇ ਤੋਂ ਤੁਹਾਨੂੰ ਇੰਡੀਅਨ ਇੰਟੈਲੀਜੈਂਸ ਦਾ ਇੱਕ ਪੈਟਰਨ ਵੀ ਸਮਝ ਆ ਜਾਂਦਾ ਹੈ ਕਿ ਜਰਮਨੀ ਦੇ ਵਿੱਚ ਜੇ ਇੱਕ ਬੰਦੇ ਨੂੰ ਜਿਹੜਾ ਉਹ ਰਾਹ ਜਿਹੜੀ ਹੈ ਹਾਇਰ ਕਰਦੀ ਹੈ ਤਾਂ ਉਹਦੇ ਨਾਲ ਉਹਦੀ ਘਰ ਵਾਲੀ ਵੀ ਜਿਹੜੀ ਆ ਉਹਦੇ ਨਾਲ ਹੈ। ਜੇ ਇੱਥੇ ਅਸ਼ੋਕ ਕੌਲ ਜਿਹੜਾ ਇੱਕ ਕੰਪਨੀ ਬਣਾ ਕੇ ਉਹਨਾਂ ਦੇ ਸਿਕਿਉਰਿਟੀ ਨੈਟਵਰਕ ਦੀ ਕਲੀਅਰੈਂਸ ਲੈ ਕੇ ਮਿਲਟਰੀ ਸਿਕਿਉਰਿਟੀ ਵਾਲਿਆਂ ਦੇ ਵਿੱਚੋਂ ਜਾ ਕੇ ਵੜਦਾ ਤੇ ਉਹਦੀ ਘਰ ਵਾਲੀ ਅੰਜੂ ਕੌਲ ਵੀ ਜਿਹੜੀ ਆ ਉਹਦੇ ਨਾਲ ਹੈ ਔਰ ਇਹ ਜਿਹੜੀ ਹੈ ਔਰ ਇਸ ਸਾਲ ਚੋਂ ਕੈਨੇਡੀਅਨ ਅਥਾਰਟੀਜ਼ ਨੇ ਕਿਹਾ ਕਿ ਵੀ ਇਹ ਜਿਹੜੀ ਕੰਪਨੀ ਹੈ ਅਨਡਿਊ ਰਿਸਕ ਆਫ ਟ੍ਰਾਂਸਫਰਿੰਗ ਕੰਟਰੋਲਡ ਗੁੱਡਸ ਟੂ ਐਨ ਅਨਆਥੋਰਾਈਜ਼ਡ ਪਰਸਨ। ਹੁਣ ਇਹ ਕੀ ਹੈ, ਕਿੰਨਾ ਉਹਨੇ ਡੈਮੇਜ ਕੀਤਾ ਹੈ ਇਹ ਤਾਂ ਉਹਨਾਂ ਨੇ ਨਹੀਂ ਦੱਸਿਆ, ਪਰ ਇਸ ਚੋਂ ਇੱਕ ਗੱਲ ਜ਼ਾਹਰ ਹੈ ਕਿ ਇਸ ਸਾਰੇ ਕਿਉਂਕਿ ਜਨਵਰੀ 30 2020 ਦੀ ਘਟਨਾ ਹੈ, ਇਸ ਤੋਂ ਬਾਅਦ ਕੈਨੇਡੀਅਨ ਇੰਟੈਲੀਜੈਂਸ ਨੇ ਵਿਦ ਇਨ ਇੰਡੀਆ ਵੀ ਜਿਹੜੇ ਆਪਣੇ ਨੈਟਵਰਕ ਹੈ ਉਹਦੇ ਰਾਹੀਂ ਦੇਖਿਆ ਹੋਏਗਾ ਕਿ ਵੀ ਕਿਸ ਤਰੀਕੇ ਦੇ ਨਾਲ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਕੈਨੇਡਾ ਦੇ ਸੈਟਅਪ ਦੇ ਵਿੱਚ ਆ ਕੇ ਡੀਸਟੈਬਿਲਾਈਜ਼ ਕਰ ਰਹੀਆਂ ਔਰ ਉਹਦੇ ਚ ਜਿਵੇਂ ਕਿ ਪਿਛਲੀ ਸਟੋਰੀ ਦੇ ਵਿੱਚ ਗਲੋਬ ਐਂਡ ਮੇਲ ਨੇ ਕਿਹਾ ਕਿ ਟੂ ਪ੍ਰੋਂਗਡ ਸਟ੍ਰੈਟਜੀ ਹੈ। ਇੱਕ ਪਾਸੇ ਕੈਨੇਡੀਅਨ ਸੁਸਾਇਟੀ ਦੇ ਇੱਕ ਹਿੱਸੇ ਨੂੰ ਟਾਰਗੇਟ ਕਰਨਾ, ਜਿਵੇਂ ਸਿੱਖਾਂ ਦਾ ਉਹਨਾਂ ਨੇ ਇਹਦੇ ਸਪੈਸੀਫਿਕਲੀ ਇਹ ਹੈ ਕਿ ਵੀ ਇਹ ਨੈਗੇਟਿਵਿਟੀ ਸਿੱਖਾਂ ਦੇ ਖਿਲਾਫ ਹੈ। ਦੂਸਰੇ ਪਾਸੇ ਜਿਹੜਾ ਦੂਸਰਾ ਹਿੱਸਾ ਹੈ ਹਿੰਦੂਆਂ ਨੂੰ ਜਿਹੜੇ ਇਸ ਵੇਲੇ ਗੁੱਡ ਨੰਬਰ 'ਚ ਕੈਨੇਡਾ 'ਚ ਆਏ ਨੇ ਉਹਨਾਂ ਰਾਹੀਂ ਜਿਹੜਾ ਉਹ ਕੈਨੇਡੀਅਨ ਸਿਸਟਮ ਨੂੰ ਬਰਾਈਬ ਕਰਕੇ ਜਾਂ ਉਹਦੇ 'ਚ ਇਹ ਜਿਹੜੇ ਨੇ ਕਰਪਟ ਪ੍ਰੈਕਟਿਸਿਸ ਖੜੀਆਂ ਕਰਕੇ ਕੈਨੇਡਾ ਨੂੰ ਡੀਸਟੈਬਿਲਾਈਜ਼ ਕਰਨ ਦੀ ਲਾਈਨ ਕਰਨਾ। ਸੋ ਮੈਂ ਸਮਝਦਾ ਵੀ ਇਹ ਜਿਹੜੀ ਗੱਲ ਹੁਣ ਕੈਨੇਡੀਅਨ ਏਜੰਸੀਆਂ ਨੇ ਕੀਤੀ ਹੈ ਜਾਂ ਜਰਮਨ ਵਾਲਿਆਂ ਨੇ ਕੁਝ ਸਮਾਂ ਪਹਿਲਾਂ ਕੀਤੀ, ਕਾਸ਼ 1984 ਦੌਰ ਦੇ ਵਿੱਚ ਔਰ ਉਸ ਤੋਂ ਪਹਿਲਾਂ ਵੀ ਇਹ ਦੇਖਦੇ ਹੈ ਕਿ ਭਾਈ ਇਹ ਕਿਸ ਹੱਦ ਤੱਕ ਜਾ ਸਕਦੇ ਨੇ ਜੇ ਇਹ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ
ਪ੍ਰੋਪਰ ਆਪਣਾ ਜੌਬ ਕਰਦੀਆਂ ਮੈਂ ਕਹਾਂਗਾ ਤੇ ਫਿਰ ਇਹ ਜਿਹੜਾ 에ਅਰ ਇੰਡੀਆ ਡਿਜ਼ਾਸਟਰ ਦੇ ਥੱਲੇ 332 ਦੇ ਕਰੀਬ 329 ਸ਼ਾਇਦ ਜਿਹੜੀਆਂ ਬੇਗੁਨਾਹ ਜਾਨਾਂ ਗਈਆਂ ਉਹਨਾਂ ਦਾ ਵੀ ਬਚਾਅ ਹੁੰਦਾ ਹੈ। ਜਿਹੜੀ ਸਿੱਖ ਕੌਮ ਨੂੰ ਪਰੇਸ਼ਾਨੀ ਇਹਨਾਂ ਦੇ ਨੈਟਵਰਕਸ ਦੇ ਰਾਹੀਂ ਇਸ ਨੈਗੇਟਿਵ ਪ੍ਰੋਪੇਗੈਂਡਾ ਨੇ ਦੁਨੀਆ ਭਰ 'ਚ ਸਾਡੀ ਲਹਿਰ ਨੂੰ ਸਾਨੂੰ ਬਦਨਾਮ ਕਰਨ ਲਈ ਕੀਤਾ ਹੈ ਔਰ ਇਹ ਪਾਕਿਸਤਾਨ ਦੇ ਹਵਾਲੇ ਨਾਲ ਵੀ ਇਹ ਖਬਰ ਇੰਪੋਰਟੈਂਟ ਹੈ ਕਿਉਂਕਿ ਇਹ ਜ਼ਾਹਰ ਹੈ ਕਿ ਅਨਿਰੁੱਧ ਭੱਟਾਚਾਰੀਆ ਨੇ ਮੰਨਿਆ ਕਿ ਮੈਨੂੰ ਇਹ ਟਾਸਕ ਦਿੱਤੀ ਗਈ ਸੀ ਕਿ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਮੈਂ ਕਨਵਿੰਸ ਕਰਵਾਵਾਂ ਕਿ ਕੈਨੇਡਾ ਦੇ ਜਿਹੜੇ ਸਿਟੀਜ਼ਨ ਨੇ ਉਹ ਪਾਕਿਸਤਾਨ 'ਚ ਪੈਸਾ ਭੇਜਦੇ ਨੇ ਤਾਂ ਕਿ ਉੱਥੋਂ ਟੈਰਰਿਜ਼ਮ ਨੂੰ ਜਿਹੜਾ ਪ੍ਰਮੋਟ ਕੀਤਾ ਜਾਏ। ਸੋ ਮੈਂ ਸਮਝਦਾ ਕਿ ਇਸ ਨੂੰ ਜੇ ਪਾਕਿਸਤਾਨ ਵਿਚਲੀ ਜੇ ਕੋਈ ਬਾਹਰ ਬੈਠੀ ਉਹਨਾਂ ਦੀ ਡਿਪਲੋਮੈਟਿਕ ਲੌਬੀ ਇਸ ਪੁਆਇੰਟ ਨੂੰ ਸਮਝ ਸਕੇ ਤੇ ਉਹ ਘੱਟੋ ਘੱਟ ਇਹਨਾਂ ਨੂੰ ਐਕਸਪੋਜ਼ ਫਰਦਰ ਕਰੇ। ਹਾਲਾਂਕਿ ਇਸ ਦੀ ਮੈਨੂੰ ਬਹੁਤੀ ਆਸ ਨਹੀਂ ਹੈ, ਬਹੁਤੇ ਉਹਨਾਂ 'ਚੋਂ ਵੀ ਸੁੱਤੇ ਹੀ ਹੁੰਦੇ ਨੇ, ਪਰ ਘੱਟੋ ਘੱਟ ਔਨ ਰੈਕਰਡ ਇਹਨਾਂ ਦੀ ਕਰਤੂਤ ਜ਼ਰੂਰ ਆ ਗਈ। ਬਿਲਕੁਲ ਡਾਕਟਰ ਸਾਹਿਬ, ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਜਿਵੇਂ ਹੁਣ ਕੈਨੇਡੀਅਨ ਏਜੰਸੀ ਨੇ ਇਸ ਗੱਲ ਦਾ ਨੋਟਿਸ ਲਿਆ ਤੇ ਇਹਦੇ ਤੇ ਐਕਟ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਇਸ ਖਬਰ ਦੇ ਨਾਲ ਰਿਲੇਟਡ ਹੁੰਦੀਆਂ ਨੇ ਤੇ ਖਾਸ ਤੌਰ ਤੇ ਕੈਨੇਡੀਅਨ ਪੋਲੀਟੀਕਲ ਸਰਕਲਸ ਦੇ ਵਿੱਚੋਂ ਕਿਵੇਂ ਦੀ ਡੀਲਿੰਗ ਇਹ ਸਾਰੇ ਪਾਰਟ ਨਾਲ ਕੀਤੀ ਜਾਂਦੀ ਹੈ ਤੇ ਉਸੇ ਸੰਬੰਧੀ ਅਸੀਂ ਵੀ ਸਾਡੇ ਦਰਸ਼ਕਾਂ ਦੇ ਨਾਲ ਇਨ ਟੱਚ ਰਹਾਂਗੇ, ਪਰ ਇਹ ਇੱਕ ਦੇਖਣ ਵਾਲੀ ਗੱਲ ਹੋਵੇਗੀ। ਸੋ ਅਗਲੇ ਸੈਗਮੈਂਟ ਦੇ ਵਿੱਚ ਵਿਊਅਰਸ ਅਸੀਂ ਜਿਹੜੇ ਇਸ ਵਕਤ ਅਫਗਾਨਿਸਤਾਨ ਦੇ ਵਿੱਚ ਜਿਹੜਾ ਸਾਰਾ ਪਹਿਲਾਂ ਅਸੀਂ ਤਾਲਿਬਾਨ ਤੇ ਅਮਰੀਕਾ ਦੀ ਪੀਸ ਡੀਲ ਦੇਖਦੇ ਹਾਂ ਤੇ ਹੁਣ ਜਿਹੜਾ ਘਟਨਾਕ੍ਰਮ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਨੂੰ ਅਟੈਕ ਕੀਤਾ ਗਿਆ ਉੱਥੇ, ਇਹ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇੱਕ ਡਿਵੈਲਪਮੈਂਟ ਸਾਹਮਣੇ ਆਈ ਹੈ, ਚਾਈਨਾ ਅਮਰੀਕਾ ਤੇ ਪਾਕਿਸਤਾਨ ਦੀ ਜਿਹੜੀ ਵਰਚੁਅਲ ਡਿਸਕਸ਼ਨ ਹੋਈ ਹੈ ਇਸ ਅਫਗਾਨਿਸਤਾਨ ਦੇ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ, ਉਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ ਅਗਲੇ ਸੈਗਮੈਂਟ ਦੇ ਵਿੱਚ। ਸੋ ਅੱਜ ਥੋੜ੍ਹਾ ਜਿਹਾ ਅਸੀਂ ਇੱਥੇ ਇੱਕ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ ਤੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।